ਕੋਈ ਨਾ ਕੋਈ ਦਿਨ ਜਦੋਂ ਤੁਸੀਂ ਅਚਾਨਕ ਕੋਈ ਐਸੀ ਖਬਰ ਸੁਣਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਕੋਈ ਅਸਮਾਨ ਤੋਂ ਆ ਕੇ ਕੋਈ ਚੀਜ਼ ਤੁਹਾਡੇ ਵੱਜੀ ਹੈ। ਅੱਜ ਸਵੇਰੇ ਭਾਈ ਗੁਰਦੇਵ ਸਿੰਘ ਜੀ ਨਾਲ ਗੱਲਬਾਤ ਹੋਈ। ਆਮ ਜੋ ਚੱਲ ਰਿਹਾ ਵਰਤਾਰਾ ਮਾਹੌਲ ਉਹਨੂੰ ਲੈ ਕੇ ਅਕਸਰ ਉਹ ਕਾਲ ਕਰਦੇ ਨੇ, ਪਰ ਬਾਅਦ ਦੁਪਹਿਰ ਤੱਕ ਜਦੋਂ ਦੁਬਾਰਾ ਕਾਲ ਆਈ ਔਰ ਫਿਰ ਹੋਰ ਸੋਰਸ ਤੋਂ ਇਹ ਪਤਾ ਲੱਗਾ ਕਿ ਭਾਈ ਗੁਰਦੇਵ ਸਿੰਘ ਉਹਨਾਂ ਦੇ ਮਾਤਾ ਜੀ ਮਾਤਾ ਗੁਰਦੀਪ ਕੌਰ ਉਹ ਚੜ੍ਹਾਈ ਕਰ ਗਏ ਨੇ। ਹਾਲਾਂ ਜਦੋਂ ਮੈਂ ਉਹਨਾਂ ਦੀ ਮਾਤਾ ਕਹਿ ਰਿਹਾ ਮੈਨੂੰ ਇਵੇਂ ਲੱਗ ਰਿਹਾ ਕਿ ਵੀ ਮੈਂ ਇਨਸਾਫ ਨਹੀਂ ਕਰ ਰਿਹਾ, ਕਿਉਂਕਿ ਮੇਰੇ ਲਈ ਹਮੇਸ਼ਾ ਹੀ ਜਿਵੇਂ ਉਹਨਾਂ ਦੇ ਅੰਦਰ ਉਹੀ ਮਾਂ ਦੀ ਜਿਹੜੀ ਪਿਆਰ ਵਾਲਾ ਤੁਸੀਂ ਵਸਲ ਰਸ ਵੀ ਦੇਖਦੇ ਹੋ ਮਿਲਾਪ ਵੇਲੇ, ਔਰ ਕੌਮੀ ਪੱਖ ਤੋਂ ਵੀ ਜਦੋਂ ਉਹ ਈਵਨ ਸਟ੍ਰੋਕ ਤੋਂ ਬਾਅਦ ਹਸਪੀਟਲ ਸਨ ਔਰ ਅਸੀਂ ਡਰਾਈਵ ਕਰਕੇ ਗਏ, ਭਾਈ ਗੁਰਦੇਵ ਸਿੰਘ ਡਰਾਈਵ ਕਰ ਰਹੇ ਸੀ, ਅਸੀਂ ਉੱਥੇ ਪਹੁੰਚੇ ਤੇ ਜਦੋਂ ਮਿਲੇ ਤੇ ਉਹਨਾਂ ਨੇ ਪਹਿਲਾਂ ਤਾਂ ਜਿਹੜਾ ਉਹ ਸਰੀਰ ਪੱਖੋਂ ਕਿਹਾ ਕਿ ਵੀ ਭਾਰ ਤੁਸੀਂ ਵਧਾ ਲਿਆ, ਔਰ ਫਿਰ ਉਹਨਾਂ ਨੇ ਜਦੋਂ ਵੀ ਮਿਲਣਾ ਜਾਂ ਵਿਛੜਨਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਨੇ ਉਹ ਯਾਦ ਦਹਾਨੀ ਹੁੰਦੇ ਸੀ ਕਿ ਭਾਈ ਜਿਨ੍ਹਾਂ ਦੇ ਪੁੱਤਰ ਪੁੱਤਰੀਆਂ ਇਸ ਪਾਸੇ ਤੁਰੇ ਨੇ ਉਹਨਾਂ ਦੇ ਮਾਪਿਓ ਦਾ ਕਿਸ ਪੱਧਰ ਦਾ ਜਿਹੜਾ ਹੈ ਉਹ ਕਮਿਟਮੈਂਟ ਦਾ ਲੈਵਲ ਹੁੰਦਾ ਹੈ। ਔਰ ਕਿਉਂਕਿ ਮੇਰੇ ਲਈ ਹਮੇਸ਼ਾ ਹੀ ਸਿੱਖਣਾ ਬਜ਼ੁਰਗਾਂ ਤੋਂ ਹੀ ਹੁੰਦਾ ਹੈ, ਜਦੋਂ ਵੀ ਕਿਉਂ ਕਲਾ ਮਾਜ਼ੂ ਸਾਡਾ ਦੂਸਰਾ ਘਰ ਹੈ, ਔਰ ਮਾਤਾ ਜੀ ਜਦੋਂ ਕੈਨੇਡਾ ਤੋਂ ਬਾਅਦ 'ਚ ਗਏ ਔਰ ਉੱਥੇ ਹੀ ਉਹਨਾਂ ਨੂੰ ਸਟ੍ਰੋਕ ਹੋਇਆ, ਫਿਰ ਉੱਥੇ ਹੀ ਰਹੇ। ਲੇਕਿਨ ਜਿੰਨੀ ਦੇਰ ਵੀ 90s ਤੋਂ ਬਾਅਦ ਜਾਣ ਦਾ ਸਬਬ ਹੋਇਆ ਉਹਨਾਂ ਦਾ ਨਾਲ ਕਿਵੇਂ ਉਹਨਾਂ ਨੇ ਪ੍ਰੀ ਪਾਰਟੀਸ਼ਨ 47 ਤੋਂ ਪਹਿਲਾਂ ਜਿਸ ਸਿੰਧ ਦੇ ਖੇਤਰ 'ਚੋਂ ਆਏ ਉੱਥੇ ਕਿਸ ਕਿਸਮ ਦਾ ਜੀਵਨ ਸਟਾਈਲ ਸੀ, ਕਿਵੇਂ ਆ ਕੇ ਇਧਰ ਸਟਰਗਲ ਹੋਈ, ਔਰ ਦਰਸ਼ਕ ਉਹਨਾਂ ਦੀਆਂ ਅੱਡ ਤਸਵੀਰਾਂ ਦੇਖ ਸਕਦੇ ਨੇ, ਔਰ ਕਿਵੇਂ ਉਹਨਾਂ ਦਾ ਫੇਥ ਗੁਰੂ ਦੇ ਉੱਤੇ ਸੇਵਾ ਭਾਵਨਾ, ਔਰ ਜਿਵੇਂ ਆਪਣੇ ਪੋਤਿਆਂ ਦੇ ਨਾਲ ਪੋਤੀਆਂ ਦੇ ਨਾਲ ਇਵੇਂ ਜਿਵੇਂ ਦੋਸਤ ਹੁੰਦੇ ਨੇ। ਔਰ ਬਹੁਤ ਵਾਰ ਅਸੀਂ ਜਦੋਂ ਜਨਰੇਸ਼ਨ ਗੈਪ ਦੀ ਗੱਲ ਕਰਦੇ ਹਾਂ ਮੈਂ ਸਮਝਦਾ ਹਾਂ ਵੀ ਉਹ ਵੀ ਜਨਰੇਸ਼ਨ ਸਾਡੀ ਪੇਰੈਂਟਸ ਦੀ ਹੈ, ਔਰ ਖ਼ਾਸ ਤੌਰ 'ਤੇ ਜਦੋਂ ਮੈਂ ਮਾਤਾ ਜੀ ਦੀ ਗੱਲ ਕਰ ਰਿਹਾ ਕਿ ਜਿੱਥੇ ਲੱਗਦਾ ਹੀ ਨਹੀਂ ਸੀ ਉਹ ਬੱਚਿਆਂ ਨਾਲ ਬੱਚੇ ਬਣੇ ਹੋਏ ਨੇ, ਮੈਚਿਓਰ ਨਾਲ ਮੈਚਿਓਰ ਨੇ, ਸਿੱਖੀ ਦੀ ਗੱਲ ਵੇਲੇ ਪੂਰੀ ਗੱਲ ਚੜ੍ਹਦੀ ਕਲਾ ਵਾਲੀ, ਔਰ ਜੁਝਾਰੂ ਦੌਰ ਦੇ ਵਿੱਚ ਜਦੋਂ ਭਾਈ ਗੁਰਦੇਵ ਸਿੰਘ ਐਕਟਿਵ ਸਨ ਕਿਵੇਂ ਉਸ ਦੌਰ ਦੇ ਵਿੱਚ ਉਹਨਾਂ ਦਾ ਕੀ ਵਰਤਾਰਾ ਜਾਂ ਕਿਵੇਂ ਸੀ। ਸੋ ਮੇਰੇ ਲਈ ਇਹ ਇੱਕ ਨਿੱਜੀ ਲੋਸ ਵਾਂਗ ਹੈ। ਔਰ ਹਾਲਾਂਕਿ ਅਸੀਂ ਹੁਣ ਤੋਂ 2 ਹਫ਼ਤੇ ਬਾਅਦ ਗੁਰਦੁਆਰਾ ਰਿਵਰਸਾਈਡ LA 14 ਅਕਤੂਬਰ ਵਾਲੇ 14-15 ਅਕਤੂਬਰ ਵਾਲੇ ਵੀਕਐਂਡ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਰੱਖਿਆ ਹੋਇਆ ਸੀ। ਮੈਂ ਉਹਦੇ ਸ਼ਮੂਲੀਅਤ ਕਰਨੀ ਸੀ, ਉਹਨਾਂ ਦੀ ਅੱਜ ਐਡ ਵੀ ਚੱਲਣ ਵਾਲੀ ਸੀ, ਲੇਕਿਨ ਜਿਉਂ ਹੀ ਇਹ ਖਬਰ ਮਿਲੀ ਕਿਉਂਕਿ ਜਿਵੇਂ ਭਾਈ ਗੁਰਦੇਵ ਸਿੰਘ ਜੀ ਨੇ ਦੱਸਿਆ ਕਿ ਮਾਤਾ ਜੀ ਦੀ ਕ੍ਰੀਮੇਸ਼ਨ ਔਰ ਅੰਤਮ ਅਰਦਾਸ 14 ਅਕਤੂਬਰ ਨੂੰ ਟੋਰਾਂਟੋ 'ਚ ਹੈ, ਤੇ ਮੇਰੇ ਲਈ ਤਾਂ ਇਹ ਹਾਲਾਂ ਮੈਂ ਜਦੋਂ ਆਪਣਾ ਘਰ-ਬਾਰ ਛੱਡਿਆ ਸੀ ਉਸ ਤੋਂ ਲੰਬਾ ਵਕਤ ਜਦੋਂ ਤੱਕ ਸਾਡੇ ਮਾਤਾ ਜੀ ਚੜ੍ਹਾਈ ਕੀਤੇ 18-20 ਸਾਲ ਜਿਹੜੇ ਨੇ ਉਹਨਾਂ ਦੀ ਚੜ੍ਹਾਈ ਉਹਨਾਂ ਨੇ 2013 ਦੇ ਵਿੱਚ ਕੀਤੀ, ਤੇ ਮੈਂ ਤਾਂ ਉਸ ਤੋਂ ਮਰਹੂਮ ਰਿਹਾ ਜਿਹੜੇ ਤੁਹਾਡੇ ਲਾਸਟ ਪਲ ਹੁੰਦੇ ਨੇ ਮਾਪਿਓ ਦੀ ਸੇਵਾ ਦੇ। ਲੇਕਿਨ ਕੁਝ ਥਾਵਾਂ ਨੇ ਜਿੱਥੇ ਤੁਹਾਨੂੰ ਇਹ ਹਮੇਸ਼ਾ ਮਹਿਸੂਸ ਹੁੰਦਾ ਹੈ ਕਿ ਵੀ ਤੁਸੀਂ ਮਾਂ ਦੇ ਉਹ ਪਿਆਰ ਦਾ ਸਵਾਦ ਵੀ ਮਾਣਦੇ ਹੋ, ਰਸ ਵੀ ਮਾਣਦੇ ਹੋ, ਔਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਸੱਚਮੁੱਚ ਮਾਵਾਂ ਕੀ ਹੁੰਦੀਆਂ ਨੇ। ਔਰ ਇਹ ਇੱਕ ਬਹੁਤ ਚੰਗਾ ਪਰਿਵਾਰ, ਮਾਤਾ ਜੀ ਦੀ ਉਮਰ ਲਗਭਗ 90 ਸਾਲ ਸੀ, ਉਹਨਾਂ ਦੇ ਸਰਦਾਰ ਰਾਮ ਸਿੰਘ ਉਹਨਾਂ ਨੇ ਵੀ ਲੰਮੀ ਉਮਰ ਭੋਗੀ। ਉਹ ਆਪਣੇ ਰੰਗ ਦੇ ਜਿਵੇਂ ਅਸੀਂ ਇੱਕ ਬੇਫਿਕਰ ਕਿਸਮ ਦੇ ਸਾਡੇ ਉਸ ਖਿੱਤੇ ਦੇ ਬੇਪਰਵਾਹ, ਲੇਕਿਨ ਜਿਹੜੇ ਨੇ ਫੇਥ ਮੁਕੰਮਲ ਸਿੱਖੀ ਦੇ ਵਿੱਚ, ਔਰ ਉਹਨਾਂ ਨੇ ਜਿਹੜਾ ਆਪਣਾ ਪਰਿਵਾਰ ਪਿੱਛੇ ਛੱਡਿਆ ਉਹਨਾਂ ਦੇ ਵਿੱਚ ਉਹਨਾਂ ਦੀ ਬੇਟੀ ਬਲਦੇਵ ਕੌਰ, ਬੇਟੇ ਗੁਰਦੇਵ ਸਿੰਘ, ਸੁਰਜੀਤ ਸਿੰਘ ਔਰ ਮਨਜੀਤ ਸਿੰਘ, ਔਰ ਅੱਗੋਂ ਪੋਤੇ ਪੋਤੀਆਂ ਔਰ ਦੋਤੇ ਦੋਤੀਆਂ, ਔਰ ਹਰ ਇੱਕ ਪੂਰੇ ਪਰਿਵਾਰ ਦੇ ਵਿੱਚ ਜਿਹੜਾ। ਔਰ ਜਦੋਂ ਮੈਂ ਕਲਾ ਮਾਜ਼ੂ ਵੀ ਹੋਣਾ ਉਹਨਾਂ ਦੀ ਜਿਹੜੀ ਹੈ ਛੋਟੀ ਜਿਹੀ ਕੁੱਤੀ ਐਡੀ ਜਿਵੇਂ ਉਹਦਾ ਵੀ ਸਭ ਤੋਂ ਜ਼ਿਆਦਾ ਜੇ ਲਗਾਵ ਜਾਂ ਦੂਸਰਾ ਸੋ ਮੈਂ ਬਹੁਤ ਵਾਰ ਦੇਖਦਾ ਵੀ ਇਹ ਸਾਡੀ ਮਾਂ ਬਾਪ ਵਾਲੀ ਜਨਰੇਸ਼ਨ ਕੋਈ ਯੂਨੀਕ ਹੀ ਜਨਰੇਸ਼ਨ ਸੀ ਕਿ ਵੀ ਕਿਵੇਂ ਤੁਸੀਂ ਇੱਕੋ ਵੇਲੇ ਔਰ ਇੰਨੀ એનર્ਜੀ ਤੁਸੀਂ ਸਭ ਤੋਂ ਸਵੇਰੇ ਉੱਠ ਰਹੇ ਹੋ, ਹਰ ਇੱਕ ਦਾ ਧਿਆਨ ਰੱਖ ਰਹੇ ਹੋ, ਹਰ ਇੱਕ ਦਾ ਮਨਪਸੰਦ ਖਾਣਾ ਵੀ ਬਣਾ ਰਹੇ ਹੋ, ਔਰ
ਫਿਰ ਕੋਈ ਗਿਲਾ ਸ਼ਿਕਵਾ ਨਹੀਂ, ਫਿਰ ਤੁਸੀਂ ਉਸੇ ਰਿਲੈਕਸੇਸ਼ਨ ਦੇ ਨਾਲ ਸਵੈਟਰ ਵੀ ਬੁਣ ਰਹੇ ਹੋ, ਕੋਈ ਨਾ ਕੋਈ ਕਾਰਡ ਵੀ ਕੱਢ ਰਹੇ ਹੋ। ਸੋ ਬਹੁਤ ਵਾਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਅਸੀਂ ਇੱਕ ਯੂਨੀਵਰਸਿਟੀਆਂ ਜਾਂ ਕਾਲਜਾਂ ਦੀਆਂ ਡਿਗਰੀਆਂ ਨੂੰ ਐਜੂਕੇਸ਼ਨ ਬਣਾ ਲਿਆ, ਇਹ ਐਜੂਕੇਸ਼ਨ ਨਹੀਂ ਹੈ। ਜੇ ਅਸੀਂ ਆਪਣੀ ਮਾਵਾਂ ਦੀ ਜਨਰੇਸ਼ਨ ਵੱਲ ਦੇਖੀਏ, ਕਿੰਨਾ ਸੁਚੱਜਾਪਨ, ਕਿੰਨਾ ਨਿਪੁੰਨਤਾ, ਕਿੰਨੀ ਐਨਰਜੀ। ਹਾਂਜੀ, ਸਭ ਤੋਂ ਪਹਿਲਾਂ ਘਰ 'ਚ ਉੱਠਣ ਵਾਲੀ ਮਾਂ, ਸਭ ਤੋਂ ਬਾਅਦ ਸੌਣ ਵਾਲੀ ਮਾਂ। ਸੋ ਇਹ ਇੱਕ ਬਹੁਤ ਵੱਡਾ ਲਾਸ ਹੈ। ਹਾਲਾਂ ਅਸੀਂ ਸਾਡੇ ਕੋਲ ਸ਼ਬਦ ਨਹੀਂ, ਹਾਲਾਂ ਉਹਨਾਂ ਨੇ ਆਪਣੀ ਪੂਰੀ ਉਮਰ 90 ਸਾਲ ਇੱਕ ਰੱਬ ਦੀ ਰਹਿਮਤ ਦੇ ਨਾਲ ਇੱਕ ਤੰਦਰੁਸਤ ਉਮਰ ਹੁੰਦੀ ਹੈ। ਸੇਵਾ ਦੇ ਪੱਖੋਂ ਵੀ ਕੋਈ ਕਮੀ ਨਹੀਂ ਰਹੀ। ਜਦੋਂ ਵੀ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਉਹਨਾਂ ਦੇ ਬੱਚੇ ਜਾਂ ਉਹਨਾਂ ਨੂੰ ਚਾਅ ਚੜ੍ਹ ਜਾਣਾ ਉਹਨਾਂ ਦਾ ਇਹ ਵੀ ਸੀ ਕਿ ਮੈਨੂੰ ਅਮਰੀਕਾ ਲੈ ਚਲੋ, ਕਿਉਂਕਿ ਉਹ ਪਰਿਵਾਰ ਦੇ ਵਿੱਚ ਹਮੇਸ਼ਾ ਹੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੂਸਰੇ ਬੇਟਿਆਂ ਨੇ ਵੀ, ਸੁਰਜੀਤ ਸਿੰਘ, ਮਨਜੀਤ ਸਿੰਘ ਔਰ ਬੇਟੀ ਜਿਹੜੇ ਬਲਦੇਵ ਕੌਰ, ਇਹਨਾਂ ਸਾਰਿਆਂ ਨੇ ਸੇਵਾ ਕੀਤੀ ਹੈ, ਬੱਚਿਆਂ ਨਾਲ ਬਹੁਤ ਅਟੈਚਡ ਸੀ। ਔਰ ਸ਼ਾਇਦ ਜਿਵੇਂ ਮੈਂ ਅਕਸਰ ਫੇਥ ਦੀ ਗੱਲ ਕਰਦਾ ਕਿ ਬਹੁਤ ਵਾਰ ਮੈਡੀਕਲ ਵਰਲਡ 'ਚ ਹੁੰਦਾ ਹੈ ਕਿ ਜੀ ਜਦੋਂ ਤੁਸੀਂ ਡਾਕਟਰ ਕੋਲ ਗਏ, ਉਹਨੇ ਕਿਹਾ ਜੀ ਇਹ ਤਾਂ ਕੈਂਸਰ ਦੀ 3ਰੀ ਸਟੇਜ ਹੈ, ਘਰ ਲੈ ਜਾਓ, ਸੇਵਾ ਕਰ ਲਓ 6 ਮਹੀਨੇ। ਇਵੇਂ ਜਦੋਂ ਮਾਤਾ ਜੀ ਨੂੰ ਸਟ੍ਰੋਕ ਵੀ ਹੋਇਆ ਇੱਕ ਸਟੇਜ 'ਤੇ, ਉਹਨਾਂ ਦੀ ਆਵਾਜ਼ ਵੀ ਪ੍ਰਭਾਵਿਤ ਹੋਈ, ਲੇਕਿਨ ਉਹਨਾਂ ਦਾ ਸੀ ਕਿ ਵੀ ਨਹੀਂ, ਮੈਂ ਆਪਣੇ ਪੋਤੇ ਦਾ ਵਿਆਹ ਦੇਖਣਾ। ਔਰ ਉਹਨਾਂ ਦੇ ਪੋਤਾ ਜਸਪ੍ਰੀਤ ਸਿੰਘ, ਉਹਨਾਂ ਦਾ ਆਨੰਦ ਕਾਰਜ, ਔਰ ਜਦੋਂ ਉਹ ਮੈਰਿਜ ਸੈਰੇਮਨੀ ਚੱਲ ਰਹੀ ਸੀ ਤੇ ਉਹ ਲਾਈਵ ਦੇਖ ਰਹੇ ਸੀ, ਔਰ ਉਹਨਾਂ ਨੇ ਵੀ ਪੂਰਾ ਉਸੇ ਹੀ ਚਾਅ ਦੇ ਨਾਲ, ਜਿਵੇਂ ਆਪਣੇ ਵੀ ਸੂਟ, ਦੂਜਿਆਂ ਦੇ ਵੀ, ਔਰ ਉਵੇਂ ਹੀ ਜਿਵੇਂ ਪੂਰਾ ਕੀ ਗਹਿਣਾ ਕੀ ਹੋਣਾ। ਸੋ ਮੈਂ ਬਹੁਤ ਵਾਰੇ ਦੇਖਦਾ ਕਿ ਵੀ ਹੁਣ ਜਦੋਂ ਤੁਸੀਂ ਇਸ ਕਿਸਮ ਦੇ ਸਟ੍ਰੋਕ ਚੋਂ ਨਿਕਲਦੇ ਹੋ, ਡਾਕਟਰਾਂ ਨੇ ਤਾਂ ਲਿਮਿਟਡ ਟਾਈਮ ਦਿੱਤਾ ਹੁੰਦਾ, ਪਰ ਜਿਹੜੀ ਤੁਹਾਡੀ ਵਿਲ ਹੁੰਦੀ ਹੈ, ਵਿਲ ਟੂ ਲਿਵ, ਔਰ ਜੇ ਇਸ ਜਨਰੇਸ਼ਨ ਦੀ, ਮਾਵਾਂ ਦੀ ਜਨਰੇਸ਼ਨ ਦੀ ਮੈਂ ਗੱਲ ਕਰਾਂ ਤੇ ਜਿਹੜੀ ਵਿਲ ਹੈ ਉਹ ਬਹੁਤ ਸਟਰੋਂਗ ਸੀ। ਔਰ ਅਸੀਂ ਤਾਂ ਉਹ ਗੱਲਾਂ ਮਾਰਨ ਵਾਲੇ ਆ, ਮਾੜਾ ਮੋਟਾ ਇੱਕ ਅੱਧਾ ਠੇਡਾ ਲੱਗੇ ਤਾਂ ਧੜਮ ਕਰਕੇ ਕਾਨਾ ਵੱਜੇ ਤਾਂ। ਸੋ ਅਸੀਂ ਸਤਿਗੁਰੂ ਦੇ ਚਰਨਾਂ 'ਚ ਪਿੰਡ ਮੋਹਕਮਗੜ੍ਹ, ਕਿਉਂਕਿ ਬੜੇ ਮਾਣ ਨਾਲ ਆਪਣੇ ਪਿੰਡ ਦਾ, ਔਰ ਇਹ ਨਹੀਂ ਵੀ ਉਹ ਇੱਥੇ ਭਾਵੇਂ 90ਵਿਆਂ ਦੇ ਆਏ ਹੋਏ ਸੀ, ਪਰ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਨਹੀਂ, ਪਿੰਡ 'ਚ ਆਲੀਸ਼ਾਨ ਘਰ ਬਣਾਉਣਾ। ਔਰ ਉਹਨਾਂ ਨੇ ਕਹਿਣਾ ਵੀ ਕਿ ਬੀਬੀ ਉੱਥੇ ਰਹਿਣਾ ਕਿਨੇ ਹੈ, ਤੁਸੀਂ ਨਹੀਂ ਉੱਥੇ ਘਰ ਬਣਾਉਣਾ, ਬਹੁਤ ਖੂਬਸੂਰਤ ਘਰ। ਔਰ ਜਦੋਂ ਉਹਨਾਂ ਜਾਣਾ ਜਾਂ ਫਿਰ ਪਿੰਡ ਆ ਕੇ ਦੱਸਣਾ ਕਿ ਵੀ ਉੱਥੇ ਕਿਵੇਂ ਹੈ, ਕੀ ਹੈ। ਸੋ ਉਹਨਾਂ ਨੂੰ ਜਿਹੜਾ ਅਸੀਂ ਆਪਣੇ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਾਂ, ਔਰ ਅੱਜ ਦਾ ਪ੍ਰੋਗਰਾਮ ਵੀ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਗੁਰੂ ਚਰਨਾਂ 'ਚ ਅਰਦਾਸ ਹੈ ਕਿ ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰੂ ਰਹਿਮਤ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਔਰ ਪਰਿਵਾਰ ਦੇ ਵਿੱਚ ਜਿਹੜੀ ਲੈਗੇਸੀ, ਸਿੱਖੀ, ਸਿਦਕ, ਭਰੋਸਾ, ਸੇਵਾ, ਔਰ ਮਾਤਾ ਜੀ ਦੇ ਲਾਇਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ, ਉਹ ਇਵੇਂ ਹੀ ਇਹ ਲੈਗੇਸੀ ਅੱਗੇ ਤੁਰੇ।